ਪੰਜਾਬੀ ਰੇਡੀਓ ਜੀ ਵੈਸੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਜੀ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਅੱਜ ਸਾਡੇ ਨਾਲ ਜੁੜਨਗੇ ਬਲਤੇਜ ਬੰਨ ਜੀ। ਦੱਸਣਗੇ ਕਿ ਪੰਜਾਬ ਦੇ ਵਿੱਚ ਕੀ ਉੱਥਲ ਪੁੱਥਲ ਹੋ ਰਹੀ ਆ, ਕੀ ਕਹਿ ਰਹੀਆਂ ਨੇ ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਆਪ ਸਭ ਤੱਕ ਪਹੁੰਚਾਇਆ ਜੀ। ਖਾਲਸਾ ਇੰਸ਼ੋਰੈਂਸ ਏਜੰਸੀ ਜਿਨ੍ਹਾਂ ਦਾ ਫੋਨ ਨੰਬਰ 4082722500 ਹਰ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ। ਗੁਰਦੀਪ ਸਿੰਘ ਬਿਰਦੀ ਕਲੋਵਸ, ਇਸ਼ਾਨਜੀਤ ਸਿੰਘ ਕਲੋਟੀ ਜੋਬਾ ਸਿਟੀ, ਸਤਨਾਮ ਸਿੰਘ ਗਿੱਲ, ਸਲਮਾ, ਸਰਬਜੀਤ ਸਿੰਘ ਚੋਕਰ ਟਰਲਿਕ, ਬਹੁਤ ਇਹਨਾਂ ਦੇ ਧੰਨਵਾਦੀ। ਇਹਨਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਆਪ ਸਭ ਤੱਕ ਪਹੁੰਚਾਇਆ ਜੀ। ਸਾਡੇ ਨਾਲ ਜੁੜ ਚੁੱਕੇ ਨੇ ਜੀ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ ਜੀ। ਤੇ ਜੀ ਸਭ ਤੋਂ ਪਹਿਲਾਂ ਖਬਰ ਕਰਦੇ ਹਾਂ, ਕਾਫੀ ਦਿਨਾਂ ਤੋਂ ਨਹੀਂ ਕਾਫੀ ਮਹੀਨਿਆਂ ਤੋਂ ਇਹ ਗੱਲ ਚੱਲਦੀ ਸੀਗੀ ਨਵਜੋਤ ਸਿੱਧੂ ਤੇ ਉਸ ਦਾ ਤਾਰਾ ਡੁੱਬਿਆ ਹੋਇਆ ਸੀ। ਹੁਣ ਤਾਰਾ ਉਹਦਾ ਠੀਕ ਹੋ ਗਿਆ ਤੇ ਉਸ ਦੀ ਆਮਦ ਹੋਈ ਹੈ ਤੇ ਉਸ ਦੀ ਆਮਦ ਮੌਕੇ ਕੈਪਟਨ ਗੈਰ ਹਾਜ਼ਰ ਰਹੇ, ਬੜੀ ਚਰਚਾ ਹੋ ਰਹੀ ਹੈ। ਬਿਲਕੁਲ ਜੀ, ਜਿਹੜੇ ਨਵਜੋਤ ਸਿੰਘ ਸਿੱਧੂ ਨੇ ਸੋ ਉਹਨਾਂ ਦੀ ਆਮਦ ਤਾਂ ਕਾਂਗਰਸ ਦੇ ਵਿੱਚ ਹੋ ਗਈ ਆ ਤੇ ਉਹਨਾਂ ਨੂੰ ਸੀਟ ਵੀ ਜਿਹੜੀ ਹੈ ਜੀ ਉਹ ਦੇ ਦਿੱਤੀ ਗਈ ਆ ਉਹਨਾਂ ਦੀ ਪਤਨੀ ਵਾਲੀ। ਪਰ ਜਿਹੜੀ ਜਿੱਥੇ ਤੱਕ ਗੱਲ ਹੈ ਜੀ ਕਾਂਗਰਸ ਦੇ ਵਿੱਚ ਇਉਂ ਲੱਗਦਾ ਜੀ ਕਿ ਸਾਰਾ ਕੁਝ ਚੰਗਾ ਨਹੀਂ ਹੈ, ਕਿਉਂਕਿ ਕੈਪਟਨ ਅਮਰਿੰਦਰ ਸਿੰਘ ਹੁਰੀ ਉਸ ਟਾਈਮ ਦੇ ਉੱਤੇ ਹਾਜ਼ਰ ਨਹੀਂ ਸਨ ਜੀ ਜਦੋਂ ਉਹਨਾਂ ਨੂੰ ਕਾਂਗਰਸ ਦੇ ਵਿੱਚ ਸ਼ਾਮਲ ਕੀਤਾ ਗਿਆ। ਸਿਰਫ ਰਾਹੁਲ ਗਾਂਧੀ ਹੋਰਾਂ ਨੇ ਉਹਨਾਂ ਦਾ ਜਿਹੜਾ ਜੀ ਉਹ ਕਾਂਗਰਸ ਦੇ ਵਿੱਚ ਸਵਾਗਤ ਕੀਤਾ। ਜਿਹੜੀ ਫੋਟੋ ਕਾਂਗਰਸ ਨੇ ਜਾਰੀ ਕੀਤੀ ਹੈ ਉਹ ਸਿਰਫ ਰਾਹੁਲ ਗਾਂਧੀ ਹੋਰਾਂ ਦੇ ਨਾਲ ਜਿਹੜੀ ਹੈ ਜੀ ਉਹ ਕੀਤੀ ਹੈ। ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਬਾਅਦ ਦੇ ਵਿੱਚ ਟਵੀਟ ਜ਼ਰੂਰ ਕੀਤਾ ਜੀ ਕਿ ਉਹਨਾਂ ਦਾ ਸਵਾਗਤ ਹੈ। ਇਹ ਵੀ ਕਿਹਾ ਜੀ ਉਹ ਤਾਂ ਕਾਂਗਰਸ ਦੇ ਵਿੱਚ ਪਿਛਲੇ ਕਾਫੀ ਮਹੀਨਿਆਂ ਤੋਂ ਜਿਹੜੇ ਆ ਜੀ ਉਹ ਹੈਗੇ ਆ, ਔਰ ਇਹ ਕਿਹਾ ਜੀ ਕਿ ਇਹ ਕਿਹਾ ਕਿ ਉਹਨਾਂ ਦਾ ਸਵਾਗਤ ਹੈ। ਦੂਜੇ ਪਾਸੇ ਨਵਜੋਤ ਸਿੰਘ ਸਿੱਧੂ ਹੋਰਾਂ ਦੇ ਬਾਰੇ ਦੇ ਵਿੱਚ ਜਿਹੜੀਆਂ ਚਰਚਾਵਾਂ ਚੱਲ ਰਹੀਆਂ ਨੇ ਕਿ ਕਾਂਗਰਸ ਜਿਹੜੀ ਹੈ ਜੀ ਉਹ ਉਹਨਾਂ ਨੂੰ ਸਟਾਰ ਪ੍ਰਚਾਰਕ ਦੇ ਰੂਪ ਦੇ ਵਿੱਚ ਵਰਤੂਗੀ ਜਾਂ ਫਿਰ ਅੰਮ੍ਰਿਤਸਰ ਦੇ ਵਿੱਚ ਹੀ ਜਿਹੜਾ ਜੀ ਉਹ ਜ਼ਿਆਦਾ ਮਾਝੇ ਦੇ ਖੇਤਰ ਦੇ ਵਿੱਚ ਵਰਤੂਗੀ। ਕਿਹਾ ਤਾਂ ਇਹ ਜਾ ਰਿਹਾ ਜੀ ਕਿ 70 ਤੋਂ ਉੱਪਰ ਜਿਹੜੀਆਂ ਰੈਲੀਆਂ ਨੇ ਉਹਨਾਂ ਨੂੰ ਸੰਬੋਧਨ ਕਰਨਗੇ ਨਵਜੋਤ ਸਿੰਘ ਸਿੱਧੂ ਹੋਰੀ। ਸਵਾਲ ਇਹ ਹੈ ਕਿ ਪਿਛਲੇ ਲੰਬੇ ਸਮੇਂ ਤੋਂ ਪੰਜਾਬ ਦੇ ਵਿੱਚੋਂ ਗਾਇਬ ਜਿਹੜੇ ਨਵਜੋਤ ਸਿੰਘ ਸਿੱਧੂ ਹੋਰੀ ਨੇ ਉਹ ਕਿੰਨਾ ਐਕਸੈਪਟ ਜਿਹੜਾ ਜੀ ਉਹ ਹੁੰਦੇ ਨੇ ਪੰਜਾਬ ਦੇ ਲੋਕਾਂ ਦੇ ਵਿੱਚ, ਇਹ ਬਹੁਤ ਵੱਡੀ ਜਿਹੜੀ ਹੈ ਜੀ ਉਹ ਗੱਲ ਹੋਊਗੀ। ਪੰਜਾਬ ਦੇ ਮੁੱਦੇ ਜਿਹੜੇ ਪਿਛਲੇ ਕੁਝ ਸਾਲਾਂ ਤੋਂ ਜ਼ਿਆਦਾ ਉੱਭਰਵੇਂ ਰਹੇ ਨੇ ਉਹ ਪੰਜਾਬ ਦੇ ਵਿੱਚ ਨਸ਼ਿਆਂ ਦਾ ਮੁੱਦਾ, ਡਰੱਗ ਦਾ ਜਿਹੜਾ ਜੀ ਉਹ ਮੁੱਦਾ ਹੈ, ਪੰਜਾਬ ਦੇ ਵਿੱਚ ਬਿਮਾਰੀਆਂ ਦਾ ਮੁੱਦਾ ਹੈ, ਚਿੱਟੇ ਮੱਛਰ ਦਾ ਮੁੱਦਾ। ਇਹਨਾਂ ਸਾਰੇ ਮੁੱਦਿਆਂ ਦੇ ਉੱਤੇ ਕਦੇ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਕੋਈ ਜਿਹੜੀ ਜੀ ਆਪਣੀ ਜ਼ੁਬਾਨ ਨਹੀਂ ਖੋਲੀ। ਇਹ ਕਿਹਾ ਜਾ ਰਿਹਾ ਜੀ ਕਿ ਨਵਜੋਤ ਸਿੰਘ ਸਿੱਧੂ ਹੋਰੀ ਆਪਣੀਆਂ ਸ਼ਰਤਾਂ ਜਿਹੜੀਆਂ ਜੀ ਉਹ ਮਨਵਾ ਕੇ ਕਾਂਗਰਸ ਦੇ ਵਿੱਚ ਜਿਹੜਾ ਜੀ ਉਹ ਆਏ ਨੇ ਔਰ ਇਹਨਾਂ ਸ਼ਰਤਾਂ ਦੇ ਵਿੱਚ ਉਹ ਜਿਹੜੀ ਪ੍ਰਗਟ ਸਿੰਘ ਹੋਰਾਂ ਨੂੰ ਵੀ ਟਿਕਟ ਦਿਵਾਉਣ ਦੇ ਵਿੱਚ ਸਫਲ ਹੋ ਗਏ ਨੇ। ਪਹਿਲਾਂ ਇਹ ਚਰਚਾ ਚੱਲ ਰਿਹਾ ਸੀਗਾ ਕਿ ਸ਼ਾਇਦ ਨਵਜੋਤ ਸਿੰਘ ਸਿੱਧੂ ਹੋਰੀ ਜਲਾਲਾਬਾਦ ਤੋਂ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਖਿਲਾਫ ਤੇ ਭਗਵੰਤ ਮਾਨ ਹੋਰਾਂ ਦੇ ਖਿਲਾਫ ਆ ਸਕਦੇ ਨੇ, ਪਰ ਇਹ ਸਿਰਫ ਅਟਕਲਾਂ ਜਿਹੜੀਆਂ ਜੀ ਉਹ ਰਹਿ ਗਈਆਂ, ਜਿਹੜੇ ਉਹ ਉੱਥੋਂ ਜਿਹੜਾ ਜੀ ਇਸ ਸੀਟ ਤੋਂ ਨਹੀਂ ਆ ਰਹੇ ਜੀ। ਸੋ ਦੇਖਦੇ ਹਾਂ ਕਿ ਆਉਂਦੇ ਦਿਨਾਂ ਦੇ ਦੌਰਾਨ ਨਵਜੋਤ ਸਿੰਘ ਸਿੱਧੂ ਹੋਰੀ ਕਿਵੇਂ ਜਿਹੜਾ ਜੀ ਉਹ ਪੰਜਾਬ ਦੇ ਵਿੱਚ ਵਿਚਰਦੇ ਨੇ, ਪੰਜਾਬ ਦੇ ਜਿਹੜੇ ਲੋਕ ਨੇ ਉਹਨਾਂ ਨੂੰ ਕਿਵੇਂ ਐਕਸੈਪਟ ਜਿਹੜਾ ਜੀ ਉਹ ਕਰਦੇ ਨੇ। ਕਿਹਾ ਜਾ ਰਿਹਾ ਜੀ ਕਿ 19 ਤਰੀਕ ਤੋਂ ਉਹ ਮੁਹਿੰਮ ਆਪਣੀ ਵਿੱਢਣਗੇ ਪੰਜਾਬ ਦੇ ਵਿੱਚ ਅੰਮ੍ਰਿਤਸਰ ਤੋਂ। ਅਜੇ ਇੰਤਜ਼ਾਰ ਜਿਹੜਾ ਜੀ ਉਹ ਕਰਨਾ ਪਊਗਾ ਚੁਟਕਲਿਆਂ ਦਾ ਨਵਜੋਤ ਸਿੰਘ ਸਿੱਧੂ ਹੋਰਾਂ ਦੇ। ਸੋ ਲੈਟਸ ਸੀ। ਵੈਸੇ ਇੰਨਾ ਜ਼ਰੂਰ ਹੈ ਜੀ ਕਿ ਜਿਹੜਾ ਸੋਸ਼ਲ ਮੀਡੀਆ ਉਹਦੇ ਉੱਤੇ ਨਵਜੋਤ ਸਿੰਘ ਸਿੱਧੂ ਹੋਰੀ ਜਿਹੜਾ ਜੀ ਇਸ ਵੇਲੇ ਛਾਏ ਪਏ ਨੇ। ਇਸ ਪੱਖੋਂ ਜਿਹੜਾ ਉਹਨਾਂ ਨੇ ਕਾਂਗਰਸ ਦੇ ਖਿਲਾਫ ਬਿਆਨ ਆਪਣਾ ਦਿੰਦੇ ਸੀਗੇ ਕਿ ਜਿਹੜਾ ਜੀ ਕਾਂਗਰਸ ਤਾਂ ਮੁੰਨੀ ਨਾਲੋਂ ਵੱਧ ਜਿਹੜੀ ਹੈ ਜੀ ਉਹ ਬਦਨਾਮ ਹੋ ਗਈ ਹੈ। ਸੋ ਉਹ ਅਜੇ ਕਾਂਗਰਸ ਦੇ ਵਿੱਚ ਹੁਣੇ ਆਏ ਨੇ, ਜਿਹੜੇ ਚਰਚਾ ਦਾ ਵਿਸ਼ਾ ਬਣੇ ਨੇ ਜੀ ਉਹ ਉਹਨਾਂ ਦਾ ਨੈਗੇਟਿਵ ਪ੍ਰਚਾਰ ਉਹਨਾਂ ਦੇ ਬਾਰੇ ਜਿਹੜਾ ਜੀ ਇਹ ਕਿਹਾ ਜਾ ਰਿਹਾ ਜੀ। ਬਿਲਕੁਲ ਜੀ, ਕੁਛ ਕੁ ਦਿਨ ਹੀ ਉਹਨਾਂ ਨੂੰ ਪ੍ਰਚਾਰ ਕਰਨ ਨੂੰ ਮਿਲਣਗੇ ਕਿਉਂਕਿ ਕਾਫੀ ਲੇਟ ਆ। ਤੇ ਅੱਗੇ ਆਪਾਂ ਗੱਲ ਕਰਦੇ ਬਿਜਲੀ ਦੀ। ਬਿਜਲੀ ਚੋਰੀ ਹੁੰਦੀ ਸੀਗੀ ਤਾਂ ਹੁਣ ਵੀ ਹੁੰਦੀ ਆ, ਪਰ ਕਹਿੰਦੇ ਜਿਹੜੇ ਜ਼ਿਆਦਾ ਜਿੱਥੇ ਅਕਾਲੀ ਹਲਕੇ ਆ ਉੱਥੇ ਬਿਜਲੀ ਅਜੇ ਵੀ ਚੋਰੀ ਹੋ ਰਹੀ ਹੈ। ਹੈਰਾਨੀ ਵਾਲੀ ਗੱਲ ਹੀ ਹੈ ਜੀ, ਜਿਹੜੇ ਖਪਤਕਾਰ ਨੇ ਐਕਚੁਅਲੀ ਉਹਨਾਂ ਨੂੰ ਬਿਜਲੀ ਦਾ ਕਰੰਟ ਹੁਣ ਲੱਗੂਗਾ। ਇਹ ਕਿਹਾ ਜਾ ਰਿਹਾ ਜੀ ਕਿ 1200 ਕਰੋੜ ਰੁਪਈਏ ਦਾ ਜਿਹੜਾ ਨਵਾਂ ਬੋਝ ਆ ਉਹ ਸਹਿਣਾ ਪਊਗਾ, ਕਿਉਂਕਿ ਅਕਾਲੀਆਂ ਦੇ ਵਿਸ਼ੇਸ਼ ਹਲਕਿਆਂ ਦੇ ਉੱਤੇ ਸਿਆਸੀ ਜਿਹੜੇ ਦੀ ਉਹਨਾਂ ਦੀ ਸਿਆਸੀ ਲੋਕਾਂ ਦੀ ਮਿਹਰਬਾਨੀ ਕਰਕੇ ਉੱਥੋਂ ਦੇ ਲੋਕ ਬਿਨਾਂ ਬਿੱਲ ਚੁਕਾਏ ਬਿਜਲੀ ਦਾ ਆਨੰਦ ਮਾਣ ਰਹੇ ਆ ਜੀ। ਇਹਨਾਂ ਹਲਕਿਆਂ ਦੇ ਵਿੱਚ ਪਿਛਲੇ 2 ਸਾਲਾਂ ਤੋਂ ਕਥਿਤ ਤੌਰ ਦੇ ਉੱਤੇ ਨਰਮੀ ਵਿਖਾਈ ਜਾ ਰਹੀ ਆ। ਚੋਣ ਜ਼ਾਬਤਾ ਲਾਗੂ ਹੋਣ ਦੇ ਬਾਵਜੂਦ ਇਹਨਾਂ ਸਿਆਸੀ ਹਲਕਿਆਂ 'ਚ
ਜਿਹੜੀ ਬਿਜਲੀ ਦੀ ਚੋਰੀ ਆ ਉਹ ਬਾਦਸਤੂਰ ਜਾਰੀ ਹੈ। ਸਤੰਬਰ 15 ਦੇ ਵਿੱਚ 937 ਕਰੋੜ ਰੁਪਏ ਦੀ ਰਕਮ ਫਸੀ ਸੀ, ਇਹ ਹੁਣ ਵੱਧ ਕੇ 1195 ਕਰੋੜ ਰੁਪਇਆ ਹੋ ਗਈ ਆ। ਅੰਮ੍ਰਿਤਸਰ 'ਚ 340 ਕਰੋੜ ਰੁਪਇਆ, ਬਠਿੰਡਾ ਸਰਕਲ ਦੇ ਵਿੱਚ 236 ਕਰੋੜ ਰੁਪਏ ਦੇ ਬਿੱਲ ਨਹੀਂ ਭਰੇ ਗਏ। ਇਹ ਜਿਹੜੀਆਂ ਬਿਜਲੀ ਦੀਆਂ ਦਿੱਕਤਾਂ ਸੰਬੰਧੀ ਜਿਹੜੀ ਰਿਪੋਰਟ ਹੁੰਦੀ ਹੈ ਜੀ, ਤਿਮਾਹੀ ਬੈਠਕ ਹੁੰਦੀ ਹੈ, ਇਹਦੇ ਵਿੱਚ ਬਿਜਲੀ ਵਿਭਾਗ ਦੇ ਸਾਰੇ ਮੁਖੀ ਜਿਹੜੇ ਜੀ ਉਹ ਸ਼ਾਮਲ ਹੁੰਦੇ ਆ। ਬੀਤੇ 2 ਸਾਲਾਂ ਤੋਂ ਕੋਈ ਬੈਠਕ ਹੀ ਨਹੀਂ ਕੀਤੀ ਗਈ। ਉਹਦਾ ਕਾਰਨ ਜਿਹੜਾ ਜੀ ਉਹ ਇਹੀ ਹੈ ਕਿ ਜੇ ਇਹ ਬੈਠਕ ਹੋਊਗੀ ਉਹਦੇ ਵਿੱਚ ਮੁੱਦਾ ਜਿਹੜਾ ਜੀ ਇਹ ਉੱਠੂਗਾ ਕਿ ਬਿਜਲੀ ਦੇ ਬਿੱਲ ਜਿਹੜੇ ਆ ਜੀ ਕਿਹੜੇ ਇਲਾਕਿਆਂ ਦੇ ਵਿੱਚ ਨਹੀਂ ਜਿਹੜਾ ਜੀ ਆ ਰਹੇ। ਬਿਜਲੀ ਦੀ ਚੋਰੀ ਰੋਕਣ ਦੇ ਵਾਸਤੇ ਜਿਹੜਾ PSPCL ਹੈ ਉਹਨੇ ਮੀਟਰ ਵਗੈਰਾ ਲੋਕਾਂ ਦੇ ਬਾਹਰ ਕੱਢੇ ਨੇ। ਬਿਜਲੀ ਦੀ ਚੋਰੀ ਰੋਕਣ ਦੇ ਵਿੱਚ ਕਾਫੀ ਹੱਦ ਤੱਕ ਉਹ ਸਫਲ ਵੀ ਰਿਹਾ, ਪਰ ਜਿਹੜੇ ਇਹ ਜ਼ਿਆਦਾ ਹਲਕੇ ਨੇ ਜੀ, ਅਕਾਲੀ ਹਲਕੇ, ਇੱਥੇ ਬਿਜਲੀ ਦੇ ਬਿੱਲ ਹੀ ਨਹੀਂ ਭਰੇ ਜਾ ਰਹੇ ਜੀ। ਸੋ ਇਹ ਨਵਾਂ ਚੋਰੀ ਦਾ ਜਿਹੜਾ ਜੀ ਉਹ ਤਰੀਕਾ। ਮਲੋਟ ਡਿਵੀਜ਼ਨ ਦੇ ਵਿੱਚ 54%, ਭਿੱਖੀਵਿੰਡ 'ਚ 51%, ਪੱਟੀ 'ਚ 49%, ਬਾਦਲ ਡਿਵੀਜ਼ਨ ਦੇ ਵਿੱਚ 47% ਤੇ ਅੰਮ੍ਰਿਤਸਰ ਡਿਵੀਜ਼ਨ ਦੇ ਵਿੱਚ 33% ਜਿਹੜੀਆਂ ਦੀ ਬਿੱਲ ਨਾ ਭਰੇ ਜਾਣ ਦੀਆਂ ਸ਼ਿਕਾਇਤਾਂ ਜਿਹੜੀਆਂ ਜੀ ਉਹ ਦਰਜ ਹੋਈਆਂ ਨੇ। ਔਰ ਇਹ ਵੱਡਾ ਘਾਟਾ ਜਿਹੜਾ ਜੀ ਉਹ PSPCL ਨੂੰ ਪੈ ਰਿਹਾ, ਜਿਹੜਾ ਕਿ ਖਪਤਕਾਰਾਂ ਦੇ ਉੱਤੇ, ਦੂਜਿਆਂ ਦੇ ਉੱਤੇ ਪਾਇਆ ਜਾ ਸਕਦਾ ਜੀ। ਸ਼ਾਇਦ ਇਹ ਇਸ ਕਰਕੇ ਕੀਤਾ ਜਾ ਰਿਹਾ ਜੀ ਕਿਉਂਕਿ ਇਹ ਬੜਾ ਪ੍ਰਚਾਰ ਜਿਹੜਾ ਜੀ ਉਹ ਕੀਤਾ ਜਾ ਰਿਹਾ ਸੱਤਾਧਾਰੀ ਧਿਰ ਦੇ ਵੱਲੋਂ ਕਿ ਪੰਜਾਬ ਦੇ ਵਿੱਚ ਬਿਜਲੀ ਜਿਹੜੀ ਹੈ ਜੀ ਉਹ ਵਾਧੂ ਹੋਈ ਫਿਰਦੀ ਆ। ਇਸ ਕਰਕੇ ਸ਼ਾਇਦ ਉਹ ਕਹਿੰਦੇ ਵੀ ਬਿੱਲ ਦੇਣ ਦੀ ਲੋੜ ਹੀ ਨਹੀਂ, ਫਾਲਤੂ ਵੀ ਜਾਣੀ ਆ, ਵਰਤ ਲਓ, ਮੁਫਤ 'ਚ ਵਰਤ ਲਓ ਇਹਨੂੰ। ਪਰ ਕੁਝ ਕੁ ਲੋਕਾਂ ਲਈ ਇਹ ਵੀ ਨਹੀਂ ਠੀਕ ਹੈ। ਪੂਰਾ ਜਿਹੜਾ ਇੰਡਸਟਰੀ ਤੇ ਇਸੇ ਕਰਕੇ ਇੱਥੋਂ ਨਿਕਲ ਗਿਆ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਜੀ ਕਾਂਗਰਸ ਦੀ। ਇੱਕ ਕਾਂਗਰਸੀ ਸਰਪੰਚ ਵੱਲੋਂ ਸਾਥੀਆਂ ਦੇ ਨਾਲ ਪੁਲਿਸ ਚੌਂਕੀ ਤੇ ਹਮਲਾ। ਗਿੱਦੜਬਾਹਾ ਤੋਂ ਕਾਂਗਰਸੀ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਜਿਹੜੇ ਨਜ਼ਦੀਕੀ ਸਾਥੀ ਨੇ, ਉਹਨਾਂ ਦੇ ਪਿੰਡ ਦੋਦਾ ਦੇ ਸਰਪੰਚ ਛਿੰਦਰ ਸਿੰਘ ਤੇ ਉਹਦੇ ਜਿਹੜੇ ਕਰੀਬ 200 ਸਾਥੀਆਂ ਦੇ ਉੱਤੇ ਦੋਦਾ ਦੀ ਪੁਲਿਸ ਚੌਂਕੀ ਦੇ ਉੱਤੇ ਹਮਲਾ ਜਿਹੜਾ ਜੀ ਉਹ ਕੀਤਾ। ਔਰ ਚੌਂਕੀ ਦੇ ਵਿੱਚ ਮੌਜੂਦ ਇੱਕ ਪੁਲਿਸ ਵਾਲਾ ਜਿਹੜਾ ਸੀਗਾ ਜੀ ਉਹਦੀ ਵਰਦੀ ਪਾੜ ਦਿੱਤੀ, ਉਹਦੇ ਬਹੁਤ ਬੁਰੇ ਤਰੀਕੇ ਦੇ ਨਾਲ ਕੁੱਟਮਾਰ ਜਿਹੜੀ ਹੈ ਜੀ ਉਹ ਕੀਤੀ ਗਈ। ਚੌਂਕੀ ਦੇ ਵਿੱਚ ਪਿਆ ਸਮਾਨ ਜਿਹੜਾ ਸੀਗਾ ਜੀ ਉਹਦੀ ਵੀ ਭੰਨ ਤੋੜ ਜਿਹੜੀ ਹੈ ਜੀ ਬੁਰੇ ਤਰੀਕੇ ਦੇ ਨਾਲ ਕੀਤੀ ਗਈ। ਜਿਹੜੇ ਪੁਲਿਸ ਦੇ ਦੱਸਣ ਦੇ ਅਨੁਸਾਰ ਜੀ ਜਿਹੜਾ ਸਰਪੰਚ ਸੀਗਾ ਉਹਨੇ ਪੁਲਿਸ ਦੁਪਹਿਰੇ ਜੀ ਚੌਂਕੀ ਦੇ ਵਿੱਚ ਜਾ ਕੇ ਉੱਥੇ ਮੌਜੂਦ ਸਿਪਾਹੀ ਜਿਹੜਾ ਗੁਰਸ਼ਨ ਸਿੰਘ ਸੀਗਾ ਜੀ ਉਹਦੀ ਵਰਦੀ ਪਾੜੀ, ਜਿਹੜੇ ਨਾਲ ਦੇ ਸੀਗੇ ਉਹਨਾਂ ਦੇ ਨਾਲ ਖਿੱਚਧੂ ਜਿਹੜੀ ਹੈ ਜੀ ਉਹ ਕੀਤੀ। ਸਰਪੰਚ ਇਸ ਗੱਲੋਂ ਔਖਾ ਸੀਗਾ ਕਿ ਪੁਲਿਸ ਪਿੰਡ ਦੇ ਵਿੱਚ ਨਜਾਇਜ਼ ਸ਼ਰਾਬ ਫੜਨ ਦੇ ਵਾਸਤੇ ਛਾਪੇ ਕਿਉਂ ਮਾਰਦੀ ਹੈ ਤੇ ਸ਼ਰਾਬ ਫੜਨ ਵੇਲੇ ਉਹਨੂੰ ਨਾਲ ਕਿਉਂ ਨਹੀਂ ਜਿਹੜਾ ਜੀ ਉਹ ਰੱਖਦੀ, ਇਕੱਲੀ ਜਿਹੜੀ ਹੈ ਜੀ ਉਹ ਕਿਵੇਂ ਛਾਪਾ ਮਾਰ ਸਕਦੀ ਹੈ। ਇਹ ਸਰਪੰਚ ਦਾ ਜਿਹੜਾ ਜੀ ਉਹ ਕਹਿਣਾ ਸੀਗਾ। ਉਹ ਕਹਿੰਦਾ ਜਦੋਂ ਨਜਾਇਜ਼ ਸ਼ਰਾਬ ਦਾ ਤੁਹਾਨੂੰ ਪਤਾ ਲੱਗਦਾ ਤੁਸੀਂ ਛਾਪੇਮਾਰੀ ਬਿਨਾਂ ਸਰਪੰਚ ਨੂੰ ਨਾਲ ਲਏ ਤੋਂ ਨਹੀਂ ਜਿਹੜਾ ਜੀ ਉਹ ਮਾਰ ਸਕਦੇ। ਸ਼ਾਇਦ ਉਹਦਾ ਕਾਰਨ ਇਹ ਹੋਵੇ ਕਿ ਸਰਪੰਚ ਜਿਹੜਾ ਜੀ ਉਹਨਾਂ ਨੂੰ ਪਹਿਲਾਂ ਦੱਸ ਸਕੇ ਵੀ ਇੱਥੇ ਛਾਪਾ ਜਿਹੜਾ ਜੀ ਉਹ ਪੈ ਰਿਹਾ। ਇਹ ਕੋਈ ਜ਼ਰੂਰੀ ਨਹੀਂਗਾ ਕਿ ਪੁਲਿਸ ਜਿਹੜੀ ਆ ਉਹ ਸਰਪੰਚ ਨੂੰ ਨਾਲ ਲੈ ਕੇ ਜਾਵੇ। ਪੁਲਿਸ ਵੀ ਇਹ ਕਹਿੰਦੀ ਹੈ ਕਿ ਇਹ ਸੰਭਵ ਨਹੀਂ ਹੋ ਸਕਦਾ ਕਿ ਅਸੀਂ ਪਹਿਲਾਂ ਸਰਪੰਚ ਨੂੰ ਉਠਾਈਏ ਵੀ ਉੱਠ ਕੇ ਨਾਲ ਜਾ। ਔਰ ਨਜਾਇਜ਼ ਸ਼ਰਾਬ ਜਿਹੜੀ ਹੈ ਜੀ ਆਪਾਂ ਕੱਲ ਵੀ ਗੱਲ ਕੀਤੀ ਸੀ ਕਿ ਕਿੰਨੀ ਨਜਾਇਜ਼ ਸ਼ਰਾਬ ਜਿਹੜੀ ਆ ਉਹ ਫੜੀ ਜਾ ਰਹੀ ਹੈ ਪੰਜਾਬ ਦੇ ਇਹਨਾਂ ਖੇਤਰਾਂ ਦੇ ਵਿੱਚ, ਖਾਸ ਤੌਰ ਦੇ ਉੱਤੇ ਮਾਲਵਾ ਬੈਲਟ ਦੇ ਉੱਤੇ। ਸੋ ਇਹ ਜਿਹੜੇ ਸਿਆਸੀ ਲੋਕ ਨੇ ਜੀ ਉਹਨਾਂ ਨੇ ਇਹ ਸ਼ਰਾਬ ਵਰਤਾਉਣੀ ਆ ਤੇ ਤੁਸੀਂ ਹਾਲਾਤ ਦੇਖੋ ਕਿ ਜੇ ਪੁਲਿਸ ਜਿਹੜੀ ਆ ਉਹ ਰੋਕ ਰਹੀ ਆ ਤੇ ਉਹ ਜਾ ਕੇ ਪੁਲਿਸ ਦੀ ਕੁੱਟਮਾਰੀ ਜਿਹੜੀ ਉਹ ਕਰ ਰਹੇ ਨੇ। ਉਧਰ ਰਾਜਾ ਵੜਿੰਗ ਜਿਹੜਾ ਜੀ ਉਹ ਇਹ ਕਹਿੰਦਾ ਕਿ ਇਹ ਗੱਲਬਾਤ ਕਰਨ ਦੇ ਵਾਸਤੇ ਗਏ ਸੀਗੇ, ਅੱਗੋਂ ਪੁਲਿਸ ਮੁਲਾਜ਼ਮ ਜਿਹੜੇ ਸੀਗੇ ਜੀ ਉਹਨਾਂ ਨੇ ਜਾਤੀ ਸੂਚਕ ਜਿਹੜਾ ਸੀ ਉਹ ਬੋਲ ਕੇ ਇਹਨਾਂ ਨੂੰ ਜਲੀਲ ਜਿਹੜਾ ਕੀਤਾ ਤੇ ਉਲਟਾ ਕੇਸ ਜਿਹੜਾ ਉਹ ਦਰਜ ਕਰਤਾ। ਇਹ ਘੜਿਆ ਘੜਾਇਆ ਜਿਹੜਾ ਨਾ ਜੀ ਬਿਆਨ ਹੈ ਪੁਰਾਣਾ ਕਿ ਜਾਤੀ ਸੂਚਕ ਸ਼ਬਦ ਜਿਹੜੇ ਆ ਜੀ ਉਹ ਬੋਲੇ ਆ। ਮੰਨ ਲਓ ਜੇ ਪੁਲਿਸ ਵਾਲੇ ਨੇ ਬੋਲੇ ਨੇ ਤਾਂ ਜਿਹੜੀ ਹੈ ਜੀ ਉਹਨੂੰ ਜਾ ਕੇ ਕੁੱਟਮਾਰ ਕਰਨੀ ਜਾਂ ਉਹਦੀ ਵਰਦੀ ਪਾੜ ਦੇਣੀ, ਇਹ ਤਾਂ ਸਿਰਫ ਇਹੀ ਹੈ ਜੀ ਵੀ ਅਜੇ ਪਾਵਰ ਦੇ ਵਿੱਚ ਆਏ ਨਹੀਂਗੇ। ਜੇ ਆ ਜਾਂਦੇ ਨੇ ਇਹਦਾ ਮਤਲਬ ਇਹ ਆ ਕਿ ਇੱਕ ਜਿਹੜੇ ਹਲਕਾ ਜਥੇਦਾਰ ਤੁਸੀਂ ਲਾਓਗੇ ਤੇ ਦੂਜੇ ਹਲਕਾ ਜਥੇਦਾਰ ਲਿਆ ਕੇ ਬਿਠਾ ਦੋਗੇ। ਬਿਲਕੁਲ ਜੀ, ਪਾਵਰ 'ਚ ਆਉਣ ਤੋਂ ਪਹਿਲਾਂ ਇਹੋ ਜਿਹੇ ਕੰਮ ਹੋ ਰਹੇ ਆ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਭਾਜਪਾ ਦੀ, ਤੇ ਉਸ ਦੇ ਉਮੀਦਵਾਰਾਂ ਦੀ ਸੂਚੀ ਅਜੇ ਵੀ ਅਧੂਰੀ। ਬਿਲਕੁਲ ਜੀ, ਅਜੇ ਜਿਹੜੇ ਆ ਜੀ 6 ਉਮੀਦਵਾਰ ਜਿਹੜੇ ਨੇ ਉਹਨਾਂ ਦਾ ਐਲਾਨ ਅੱਜ ਹੋ ਸਕਦਾ ਹੈ ਸੰਭਾਵੀ ਰੂਪ ਦੇ ਵਿੱਚ। ਇਹ ਕਿਹਾ ਜਾ ਰਿਹਾ ਕਿ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਲੀਡਰਸ਼ਿਪ ਹੈ ਉਹਨੇ ਉੱਤਰ ਪ੍ਰਦੇਸ਼ ਦੇ ਪਹਿਲੇ 2 ਪੜਾਵਾਂ ਤੇ ਉੱਤਰਾਖੰਡ ਦੇ ਵਾਸਤੇ ਉਮੀਦਵਾਰਾਂ ਦਾ ਐਲਾਨ ਜਿਹੜਾ ਜੀ ਉਹ ਕਰਨਾ ਹੈ। ਇਹਦੇ ਵਿੱਚ ਪੰਜਾਬ ਦੇ ਰਹਿੰਦੇ ਜਿਹੜੇ ਉਮੀਦਵਾਰ ਨੇ ਉਹਨਾਂ ਨੂੰ ਵੀ ਐਲਾਨ ਜਿਹੜਾ ਜੀ ਉਹਨਾਂ ਦਾ ਕੀਤਾ ਜਾ ਸਕਦਾ। ਇਹ ਕਿਹਾ ਜਾ ਰਿਹਾ ਜੀ ਕਿ ਪੰਜਾਬ ਦੇ ਵਿੱਚ ਪਾਰਟੀ ਦੇ ਅੰਦਰ ਵਿਰੋਧ ਬੜਾ ਚੱਲ ਰਿਹਾ ਜੀ। ਖਾਸ ਤੌਰ ਦੇ ਉੱਤੇ ਵਿਜੇ ਸੰਪਲਾ
ਜਿਹੜੇ ਨੇ ਜੀ ਉਹਨਾਂ ਦੀ ਵਜ੍ਹਾ ਕਰਕੇ ਜਦੋਂ ਤੋਂ ਉਹਨਾਂ ਨੂੰ ਪ੍ਰਧਾਨਗੀ ਜਿਹੜੀ ਹੈ ਜੀ ਇਹ ਪੰਜਾਬ ਦੀ ਮਿਲੀ ਆ, ਉਦੋਂ ਤੋਂ ਭਾਰਤੀ ਜਨਤਾ ਪਾਰਟੀ ਜਿਹੜੀ ਹੈ ਜੀ ਉਹਦੇ ਅੰਦਰ ਖਾਤੇ ਵਿਰੋਧਾਂ ਨੂੰ ਸਾਹਮਣਾ ਕਰਨਾ ਪੈ ਰਿਹਾ, ਜਿਹਦੇ ਕਰਕੇ ਟਿਕਟਾਂ ਦੀ ਵੰਡ ਦੇ ਵਿੱਚ ਜਿਹੜੀ ਹੈ ਜੀ ਉਹ ਵੱਡੀ ਮੁਸ਼ਕਲ ਪੇਸ਼ ਆ ਰਹੀ ਹੈ। ਭਾਰਤੀ ਜਨਤਾ ਪਾਰਟੀ ਆਪਣੇ ਬਣਾਏ ਮਾਪਦੰਡਾਂ ਦੇ ਅਨੁਸਾਰ ਜਿਹੜੇ ਬੁੱਢੇ ਹੋ ਚੁੱਕੇ ਲੀਡਰ ਨੇ ਉਹਨਾਂ ਨੂੰ ਟਿਕਟ ਨਹੀਂ ਦੇਣਾ ਚਾਹੁੰਦੀ। ਉਹਨਾਂ ਦੇ ਜਿਹੜੇ ਬੱਚੇ ਨੇ ਉਹਨਾਂ ਦੇ ਵਾਸਤੇ ਉਹ ਟਿਕਟ ਮੰਗਦੇ ਨੇ ਜਿਹੜੇ ਲੀਡਰ ਨੇ ਇਹ, ਪਰ ਭਾਰਤੀ ਜਨਤਾ ਪਾਰਟੀ ਪਰਿਵਾਰਵਾਦ ਨੂੰ ਉਹਦੇ ਉੱਤੇ ਦੋਸ਼ ਨਾ ਲੱਗੇ, ਜਿਹਦੇ ਕਰਕੇ ਉਹਨਾਂ ਦੇ ਮੁੰਡਿਆਂ ਨੂੰ ਟਿਕਟਾਂ ਜਿਹੜੀਆਂ ਜੀ ਉਹ ਨਹੀਂ ਦੇ ਰਹੀ। ਔਰ ਦੂਜੀ ਗੱਲ ਇਹ ਹੈ ਕਿ ਇਹ ਕਿਹਾ ਜਾ ਰਿਹਾ ਹੈ ਕਿ ਵਿਜੇ ਸੰਪਲਾ ਜਿਹੜੇ ਜੀ ਉਹ ਪ੍ਰਵਾਨਿਤ ਹੀ ਨਹੀਂ ਹੋ ਰਹੇ, ਜਿਹਦੇ ਕਰਕੇ ਜਿਹੜੇ ਪੁਰਾਣੇ ਲੀਡਰ ਨੇ ਉਹ ਚੋਣ ਲੜਨਾ ਹੀ ਨਹੀਂ ਚਾਹੁੰਦੇ। ਸ਼ਾਇਦ ਇਸ ਕਰਕੇ ਵੀ ਨਹੀਂ ਲੜਨਾ ਚਾਹੁੰਦੇ ਕਿ ਐਂਟੀ ਇਨਕੰਬੈਂਸੀ ਜਿਹੜੀ ਹੈ ਜੀ ਉਹ ਬਹੁਤ ਜ਼ਿਆਦਾ ਹੈ, ਔਰ ਭਾਰਤੀ ਜਨਤਾ ਪਾਰਟੀ ਨੂੰ ਵੀ ਪਤਾ ਕਿ ਇਸ ਵਾਰੀ ਜਿਹੜੇ ਆ ਜੀ ਉਹ ਹਾਲਾਤ ਕੀ ਬਣਨੇ ਆ, ਜਿਹਦੇ ਕਰਕੇ ਉਹ ਕਹਿੰਦੇ ਬਹਾਨਾ ਤਾਂ ਹੈਗਾ ਹੀ ਆ, ਚੁੱਪ ਕਰਕੇ ਸਾਈਡ ਤੇ ਬੈਠੇ ਰਹੋ। ਉਧਰ ਜਿਹੜੇ ਸਤਪਾਲ ਗੁਸਾਈ ਚਲੇ ਗਏ ਸੀਗੇ ਜੀ ਗੁੱਸੇ ਹੋ ਕੇ, ਉਹ ਦੁਬਾਰਾ ਫੇਰ ਜਿਹੜਾ ਜੀ ਉਹ ਵਾਪਸ ਪਰਤ ਆਏ ਨੇ ਇੱਕ ਦਿਨ ਦੇ ਵਿੱਚ। ਇੱਕੋ ਦਿਨ ਹੀ ਉਹਨਾਂ ਨੂੰ ਕਾਂਗਰਸ ਚੰਗੀ ਲੱਗੀ, ਜਿਹੜੀ ਉਹ ਕਹਿੰਦੇ ਸੀ ਘੁੱਟਣ ਮੈਨੂੰ ਮਹਿਸੂਸ ਹੋਣ ਲੱਗ ਗਈ ਸੀ ਭਾਰਤੀ ਜਨਤਾ ਪਾਰਟੀ ਦੇ ਵਿੱਚ, ਉਸੇ ਹੀ ਘੁੱਟਣ ਦੇ ਵਿੱਚ ਉਹ ਫੇਰ ਅੰਦਰ ਜਿਹੜਾ ਜੀ ਉਹ ਵੜ ਆਏ ਨੇ ਭਾਰਤੀ ਜਨਤਾ ਪਾਰਟੀ ਦੇ। ਇਹ ਕਿਹਾ ਜਾ ਰਿਹਾ ਜੀ ਕਿ ਕੋਈ ਨਾ ਕੋਈ ਸਮਝੌਤਾ ਉਹ ਕਰਕੇ ਆਏ ਨੇ, ਸ਼ਾਇਦ ਜਿਹੜਾ ਜੀ ਉਹਨਾਂ ਦੇ ਮੁੰਡੇ ਨੂੰ ਟਿਕਟ ਜਿਹੜੀ ਆ ਉਹ ਦਿੱਤੀ ਜਾ ਸਕਦੀ ਹੈ ਸੰਭਾਵੀ ਰੂਪ ਦੇ ਵਿੱਚ। ਇਸ ਵੇਲੇ ਦੇਖਿਆ ਜਾਵੇ ਤਾਂ ਜੇ ਆਪਾਂ ਓਵਰਆਲ ਗੱਲ ਕਰੀਏ ਤਾਂ ਭਾਰਤੀ ਜਨਤਾ ਪਾਰਟੀ ਦਾ ਜ਼ਿਕਰ ਜਿਹੜਾ ਜੀ ਉਹ ਸਭ ਤੋਂ ਘੱਟ ਹੋ ਰਿਹਾ, ਔਰ ਉਹਦਾ ਜ਼ਿਕਰ ਹੀ ਨਹੀਂ ਹੁੰਦਾ ਜੀ, ਕਿਉਂ ਲੱਗਦਾ ਜਿਵੇਂ ਉਹ ਚੋਣਾਂ ਲੜ ਹੀ ਨਾ ਰਹੀ ਹੋਵੇ ਜੀ। ਬਿਲਕੁਲ ਜੀ, ਕਿਤੇ ਵੀ ਨਾਂ ਨਹੀਂ ਹੈਗਾ ਇਹਨਾਂ ਦਾ। ਵੈਸੇ ਅਕਾਲੀ ਜ਼ਰੂਰ ਕਹਿੰਦੇ ਆ ਕਿ ਸਾਡਾ ਗੱਠ ਜੋੜਿਆ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਕੇਜਰੀਵਾਲ ਦੀ। ਰੂਸੀਆਂ ਨੂੰ ਮਨਾਉਣ ਦੇ ਵਿੱਚ ਸਫਲ ਹੋ ਰਹੇ ਨੇ ਪੰਜਾਬ 'ਚ। ਅਰਵਿੰਦ ਕੇਜਰੀਵਾਲ ਹੋਰੀ ਇਸ ਵੇਲੇ ਪੰਜਾਬ ਦੇ ਵੱਖ-ਵੱਖ ਖੇਤਰਾਂ ਦੇ ਵਿੱਚ ਜਿਹੜਾ ਜੀ ਉਹ ਜਾ ਰਹੇ ਨੇ, ਔਰ ਜਿਹੜੇ ਕਾਂਗਰਸੀ ਹਲਕੇ ਨੇ ਉਹਨਾਂ ਨੂੰ ਵਿਸ਼ੇਸ਼ ਤੌਰ ਦੇ ਉੱਤੇ ਟਾਰਗੇਟ ਜਿਹੜਾ ਜੀ ਉਹ ਕਰ ਰਹੇ ਨੇ। ਪਿਛਲੇ 4 ਦਿਨਾਂ ਤੋਂ ਪਟਿਆਲਾ, ਜਲੰਧਰ, ਪਠਾਨਕੋਟ, ਦੀਨਾਨਗਰ, ਅਜਨਾਲਾ, ਅੰਮ੍ਰਿਤਸਰ, ਤਰਨਤਾਰਨ, ਅਟਾਰੀ, ਇੱਥੇ ਉਹਨਾਂ ਨੇ ਰੋਡ ਸ਼ੋਅ ਜਿਹੜੇ ਨੇ ਉਹ ਕੀਤੇ ਨੇ। ਇਹ ਪਹਿਲੀ ਵਾਰੀ ਆ ਕਿ ਅਰਵਿੰਦ ਕੇਜਰੀਵਾਲ ਹੋਰੀ ਆਪਣੀ ਪਤਨੀ, ਉਹਨਾਂ ਦੀ ਬੇਟੀ ਤੇ ਮੁੰਡਾ ਜਿਹੜਾ ਜੀ ਉਹਨਾਂ ਸਾਰੇ ਪਰਿਵਾਰ ਦੇ ਨਾਲ ਜਿਹੜਾ ਜੀ ਉਹਨਾਂ ਨੂੰ ਨਾਲ ਲੈ ਕੇ ਇਹ ਚੋਣ ਪ੍ਰਚਾਰ ਦੇ ਵਿੱਚ ਔਰ ਇਹਨਾਂ ਜਿਹੜਾ ਰੋਡ ਸ਼ੋਅ ਆ ਉਹਦੇ ਵਿੱਚ ਜਾ ਰਹੇ ਨੇ। ਸ਼ਾਇਦ ਉਹ ਆਪਣੇ ਪਰਿਵਾਰ ਨੂੰ ਜਿਹੜਾ ਜੀ ਉਹ ਨਾਲ ਲਿਆ ਕੇ ਪੰਜਾਬੀਆਂ ਦੇ ਹੋਰ ਨੇੜੇ ਹੋਣ ਦੇ ਯਤਨਾਂ ਦੇ ਵਿੱਚ ਨੇ। ਜਿੱਥੇ ਅਰਵਿੰਦ ਕੇਜਰੀਵਾਲ ਹੋਰੀ ਗਏ ਨੇ ਉਹਨਾਂ ਦਾ ਮੇਨ ਨਿਸ਼ਾਨਾ ਜਿਹੜਾ ਜੀ ਉਹ ਹੈਗਾ ਰੁੱਸਿਆ ਹੋਇਆਂ ਨੂੰ ਮਨਾਉਣਾ। ਜਿਹੜੇ ਪਾਰਟੀ ਦੀਆਂ ਟਿਕਟਾਂ ਨਾ ਮਿਲਣ ਕਰਕੇ ਵਾਲੰਟੀਅਰ ਜਿਹੜੇ ਉਹ ਨਾਰਾਜ਼ ਹੋਏ ਨੇ, ਉਹਨਾਂ ਨੂੰ ਮਨਾਉਣ ਦੇ ਯਤਨਾਂ ਦੇ ਵਿੱਚ ਨੇ। ਔਰ ਇਹ ਕਿਹਾ ਜਾ ਰਿਹਾ ਜੀ ਕਿ ਅਰਵਿੰਦ ਕੇਜਰੀਵਾਲ ਹੋਰਾਂ ਦਾ ਜਿਹੜਾ ਨਿਸ਼ਾਨਾ ਹੈ ਜੀ ਉਹ ਲੱਗ ਵੀ ਸਹੀ ਜਗ੍ਹਾ ਦੇ ਉੱਤੇ ਰਿਹਾ, ਔਰ ਕਾਫੀ ਥਾਵਾਂ ਦੇ ਉੱਤੇ ਜਿਹੜੇ ਰੁੱਸ ਕੇ ਬੈਠ ਗਏ ਸਨ ਘਰੇ, ਉਹਨਾਂ ਨੂੰ ਮਨਾਉਣ ਦੇ ਵਿੱਚ ਉਹ ਸਫਲ ਵੀ ਜਿਹੜਾ ਜੀ ਉਹ ਹੋਏ ਨੇ। ਇਹ ਕਿਹਾ ਜਾ ਰਿਹਾ ਜੀ ਕਿ ਪਹਿਲਾਂ ਅਰਵਿੰਦ ਕੇਜਰੀਵਾਲ ਹੋਰੀ ਜਿਹੜਾ ਜੀ ਉਹ ਭਗਵੰਤ ਮਾਨ ਹੋਰਾਂ ਦੇ ਨਾਲ ਰਲ ਕੇ ਰੈਲੀਆਂ ਕਰਦੇ ਸਨ, ਪਰ ਇਸ ਵਾਰੀ ਜਿਹੜੀ ਆਮ ਆਦਮੀ ਪਾਰਟੀ ਹੈ ਜੀ ਉਹ ਦੋ ਤਰੀਕੇ ਨਾਲ ਚੱਲ ਰਹੀ ਹੈ। ਇੱਕ ਪਾਸੇ ਅਰਵਿੰਦ ਕੇਜਰੀਵਾਲ ਹੋਰੀ ਜਿਹੜੇ ਜੀ ਉਹ ਟਾਰਗੇਟ ਰੱਖ ਕੇ ਚੱਲ ਰਹੇ ਨੇ ਵੱਖ-ਵੱਖ ਡਿਸਟ੍ਰਿਕਟ ਦਾ। ਜਿਸ ਸਾਈਡ ਦੇ ਉੱਤੇ ਅਰਵਿੰਦ ਕੇਜਰੀਵਾਲ ਹੋਰੀ ਨੇ ਉਹ ਤੋਂ ਬਿਲਕੁਲ ਉਲਟ ਸਾਈਡ ਦੇ ਉੱਤੇ ਭਗਵੰਤ ਮਾਨ ਹੋਰੀ ਜਿਹੜਾ ਜੀ ਉਹ ਪਾਰਟੀ ਦਾ ਮੋਰਚਾ ਜਿਹੜਾ ਉਹ ਸੰਭਾਲੇ ਨੇ। ਤੋ ਇਹਦੇ ਨਾਲ ਜਿਹੜੀ ਪਾਰਟੀ ਹੈ ਜੀ ਉਹ ਇਹ ਸੋਚਦੀ ਆ ਕਿ ਦੋਹਰਾ ਪ੍ਰਚਾਰ ਜਿਹੜਾ ਜੀ ਉਹ ਹੋ ਰਿਹਾ। ਜੇ ਇਹ ਦੋਨੋਂ ਨੇਤਾ ਇੱਕ ਜਗ੍ਹਾ ਦੇ ਉੱਤੇ ਜਾਂਦੇ ਨੇ ਤਾਂ ਭੀੜ ਜਿਹੜੀ ਹੈ ਜੀ ਉਹੀ ਆਉਣੀ ਆ, ਜਦੋਂ ਕਿ ਇਹ ਦੋ ਭੀੜਾਂ ਜਿਹੜੀਆਂ ਜੀ ਉਹ ਇਕੱਠੀਆਂ ਕਰਨ ਦੇ ਵਿੱਚ ਕਾਫੀ ਹੱਦ ਤੱਕ ਜਿਹੜਾ ਜੀ ਉਹ ਸਫਲ ਹੋ ਰਹੇ ਨੇ। ਜਿਹੜਾ ਅਰਵਿੰਦ ਕੇਜਰੀਵਾਲ ਹੋਰਾਂ ਨੂੰ ਹੁੰਗਾਰਾ ਜਿਹੜਾ ਜੀ ਮਿਲ ਰਿਹਾ ਇਹਨਾਂ ਰੋਡ ਸ਼ੋਅ ਦੇ ਦੌਰਾਨ, ਇਹ ਕਿਹਾ ਜਾ ਰਿਹਾ ਜੀ ਕਿ ਉਹਦੇ ਨਾਲ ਵੀ ਉਹ ਕਾਫੀ ਹੌਸਲੇ ਦੇ ਵਿੱਚ ਜਿਹੜਾ ਦੱਸੀਦੇ ਨੇ। ਹੁਣ ਜਦੋਂ ਕਿ ਕਾਂਗਰਸ ਦੀਆਂ ਟਿਕਟਾਂ ਦਾ ਅਨਾਉਂਸਮੈਂਟ ਹੋ ਗਈ ਹੈ ਤੇ ਕਾਂਗਰਸ ਜਿਹੜੀ ਹੈ ਜੀ ਪਿਛਲੇ 1.5 ਮਹੀਨੇ ਤੋਂ ਜਿਹੜੀ ਗਾਇਬ ਸੀਗੀ ਚੋਣ ਪ੍ਰਚਾਰ ਦੇ ਵਿੱਚੋਂ, ਉਹ ਵੀ ਜਦੋਂ ਚੋਣ ਦੇ ਵਿੱਚ ਜਿਹੜਾ ਜੀ ਉਹ ਆ ਜਾਊਗੀ ਤੇ ਨਿਰਸੰਦੇਹ ਜਿਹੜਾ ਜੀ ਇਹ ਚੋਣ ਭੇੜ ਹੈ ਉਹ ਟਾਪ ਗੇਅਰ ਦੇ ਵਿੱਚ ਜਿਹੜਾ ਜੀ ਉਹ ਪੈ ਜਾਊਗਾ। ਉਧਰ ਇਹ ਕਿਹਾ ਜਾ ਰਿਹਾ ਜੀ ਕਿ ਜਿਹੜੇ ਅਰਵਿੰਦ ਕੇਜਰੀਵਾਲ ਹੋਰੀ ਨੇ ਉਹ ਇੱਥੇ ਅੰਮ੍ਰਿਤਸਰ ਦੇ ਵਿੱਚ ਵੀ ਜਿਹੜਾ ਜੀ ਆਉਂਦੇ ਦਿਨਾਂ ਦੇ ਦੌਰਾਨ ਆਪਣੀਆਂ ਫੇਰੀਆਂ ਜਿਹੜੀਆਂ ਉਹ ਵਧਾ ਸਕਦੇ ਨੇ, ਕਿਉਂਕਿ ਜਿਹੜਾ ਜੀ ਅਰਵਿੰਦ ਕੇਜਰੀਵਾਲ ਹੋਰੀ ਪਿਛਲੇ ਦਿਨਾਂ ਤੋਂ ਇਹ ਕਹਿੰਦੇ ਰਹੇ ਨੇ ਕਿ ਉਹਨਾਂ ਨੇ ਕੁਝ ਆਫਰ ਨਵਜੋਤ ਸਿੰਘ ਸਿੱਧੂ ਹੋਰਾਂ ਨੂੰ ਕੀਤੀਆਂ ਸੀਗੀਆਂ, ਜਿਹੜੀਆਂ ਉਹ ਮੰਨੇ ਨਹੀਂ। ਨਵਜੋਤ ਸਿੰਘ ਸਿੱਧੂ ਹੋਰੀ ਜਿਹੜਾ ਜੀ ਉਹ ਨਿਸ਼ਾਨਾ ਅਰਵਿੰਦ ਕੇਜਰੀਵਾਲ ਹੋਰਾਂ ਦੇ ਉੱਤੇ ਲਾਉਣਗੇ ਆਪਣੇ ਚੋਣ ਪ੍ਰਚਾਰ ਦੇ ਦੌਰਾਨ। ਤਾਂ ਇਸ ਕਰਕੇ ਇਹ ਜਿਹੜਾ ਭੇੜ ਆ ਸ਼ਬਦੋ ਸ਼ਬਦੀ ਦਾ, ਇਹ ਸਮਝਿਆ ਜਾ ਰਿਹਾ ਜੀ ਕਿ ਅਰਵਿੰਦ ਕੇਜਰੀਵਾਲ ਤੇ ਨਵਜੋਤ ਸਿੰਘ ਸਿੱਧੂ ਹੋਰਾਂ ਦੇ ਵਿਚਾਲੇ ਆਉਂਦੇ ਦਿਨਾਂ ਦੇ ਦੌਰਾਨ ਜਿਹੜਾ ਜੀ ਉਹ ਕਾਫੀ ਵੱਧ ਸਕਦਾ ਔਰ ਇੱਕ ਦੂਜੇ ਦੇ ਭੇਦ ਜਿਹੜੇ ਆ ਜੀ ਉਹ ਖੋਲ ਸਕਦੇ ਨੇ।
ਬਿਲਕੁਲ ਜੀ, ਮਿਹਨਤ ਕਮਾਉਣੀ ਹੋਣ ਦੀ ਇਹਨਾਂ ਦੀ ਆਸ ਆ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਕਿ ਕਾਫੀ ਟਾਈਮ ਤੋਂ ਸੁਣਦੇ ਆਏ ਆ ਜਾਂ ਵਿਰੋਧੀ ਪਾਰਟੀਆਂ ਇਹ ਗੱਲ ਕਰਦੀਆਂ ਆਈਆਂ ਕਿ ਕੈਪਟਨ ਅਮਰਿੰਦਰ ਸਿੰਘ ਦੀ ਕੋਈ ਨਾ ਕੋਈ ਸਾਂਝ ਆ ਬਾਦਲ ਪਰਿਵਾਰ ਦੇ ਨਾਲ। ਕਿਹਾ ਇਹ ਜਾਂਦਾ ਆ ਕਿ ਕੈਪਟਨ ਇਸ ਕਰਕੇ ਲੰਬੀ ਵੱਲ ਭੱਜੇ ਨੇ ਕਿ ਮੈਂ ਇਹ ਦਾਗ ਤੋਂ ਤਾਂ ਜੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਜਿਹੜਾ ਲੰਬੀ ਤੋਂ ਉਮੀਦਵਾਰ ਬਣਨ ਦਾ ਜਿਹੜਾ ਐਲਾਨ ਕੀਤਾ, ਇੱਕ ਤਾਂ ਇਹਦੇ ਨਾਲ ਜੀ ਇਹ ਚਰਚਿਤ ਹੋ ਗਈ ਹੋਰ ਜਿਹੜੀ ਦੀ ਸੀਟ ਲੰਬੀ ਵਾਲੀ। ਇੱਥੋਂ ਆਮ ਆਦਮੀ ਪਾਰਟੀ ਨੇ ਦਿੱਲੀ ਦੇ MLA ਜਿਹੜੇ ਨੇ ਜਰਨੈਲ ਸਿੰਘ ਹੋਰਾਂ ਨੂੰ ਲਿਆਂਦਾ ਹੋਇਆ ਜੀ। ਕੱਲ ਉਹਨਾਂ ਦੇ ਵਾਸਤੇ ਰੋਡ ਸ਼ੋਅ ਜਿਹੜਾ ਸੀਗਾ ਜੀ ਉਹ ਭਗਵੰਤ ਮਾਨ ਹੋਰਾਂ ਨੇ ਕੀਤਾ। ਉਹਨੂੰ ਵੀ ਬਹੁਤ ਵੱਡਾ ਹੁੰਗਾਰਾ ਜਿਹੜਾ ਉਹ ਮਿਲਿਆ ਇਸ ਖੇਤਰ ਦੇ ਵਿੱਚ। ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਇੱਥੇ ਲੰਬੀ ਜਾਣ ਦੇ ਨਾਲ ਜਿਹੜਾ ਜੀ ਡਿਪੈਂਡ ਕਰੂਗਾ ਇਸ ਗੱਲ ਦੇ ਉੱਤੇ ਕਿ ਕਾਂਗਰਸੀ ਜਿਹੜੇ ਉੱਥੋਂ ਦੇ ਨੇ ਉਹ ਕਿੰਨੀ ਕੁ ਜਿਹੜਾ ਜੀ ਉਹ ਸੰਭਾਲਦੇ ਨੇ। ਖਾਸ ਤੌਰ ਦੇ ਉੱਤੇ ਮਹੇਸ਼ਿੰਦਰ ਸਿੰਘ ਜਿਹੜੇ ਨੇ ਬਾਦਲ, ਉਹਨਾਂ ਦੇ ਔਰ ਖੁੱਡੀਆਂ ਧੜਾ ਜਿਹੜਾ ਜੀ ਉਹਦੇ ਉੱਤੇ ਜ਼ਿਆਦਾ ਟੇਕ ਜਿਹੜੀ ਆ ਉਹ ਰਹੂਗੀ ਉਹਨਾਂ ਦੀ, ਕਿ ਇੱਥੋਂ ਜਿਹੜਾ ਜੀ ਉਹ ਕਿੰਨਾ ਕੁ ਸਹਿਯੋਗ ਉਹਨਾਂ ਨੂੰ ਜਿਹੜਾ ਉਹ ਦਿੰਦੇ ਆ। ਉਹਨਾਂ ਨੇ ਚੋਣ ਪ੍ਰਚਾਰ ਦੀ ਜਿਹੜੀ ਮੁਹਿੰਮ ਆ ਉਹ ਸੰਭਾਲਣੀ ਆ। ਅਸਲ ਦੇ ਵਿੱਚ ਆਮ ਆਦਮੀ ਪਾਰਟੀ ਦੇ ਵੱਲੋਂ ਪਿਛਲੇ ਕੁਝ ਮਹੀਨਿਆਂ ਤੋਂ ਜਿਹੜਾ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਹੋਰੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਨਾਲ ਜਿਹੜਾ ਜੀ ਉਹ ਰਲੇ ਹੋਏ ਨੇ। ਉਹਨਾਂ ਦੀ ਸਾਂਝ ਔਰ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਵੱਲੋਂ ਅਕਾਲੀ ਦਲ ਨੂੰ ਹਲਕੇ ਦੇ ਵਿੱਚ ਲਿਆ ਜਾਣਾ ਜਾਂ ਉਹਨਾਂ ਦੇ ਉੱਤੇ ਤਾਬੜ ਤੋੜ ਹਮਲੇ ਨਾ ਕਰਨੇ, ਜਾਂ ਜਿਹੜੀਆਂ ਕੁਝ ਜਿਹੜੀਆਂ ਇੱਕ ਦੋ ਮੀਟਿੰਗ ਜਿਹੜੀਆਂ ਹੋਈਆਂ ਸੀਗੀਆਂ ਜਿਹਦੇ ਵਿੱਚ ਇੱਕ ਖਾਸ ਤੌਰ ਦੇ ਉੱਤੇ ਅਖਬਾਰ ਸਮੂਹ ਦਾ ਜਿਹੜਾ ਪ੍ਰੋਗਰਾਮ ਸੀਗਾ ਉਹਦੇ ਵਿੱਚ ਇੱਕ ਦੂਜੇ ਦੇ ਪ੍ਰਤੀ ਜਿਹੜੀ ਹੈ ਜੀ ਠੰਡੀ ਸ਼ਬਦਾਵਲੀ ਵਰਤਣੀ ਸੁਖਬੀਰ ਸਿੰਘ ਬਾਦਲ ਤੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਵੱਲੋਂ, ਇਹਨੂੰ ਕਾਫੀ ਉਭਾਰਿਆ ਆਮ ਆਦਮੀ ਪਾਰਟੀ ਨੇ। ਔਰ ਇਸ ਉਭਾਰ ਦਾ ਜਿਹੜਾ ਨਤੀਜਾ ਉਹ ਜਦੋਂ ਕੱਲ ਵੀ ਅਸੀਂ ਬਾਦਲ ਹਲਕੇ ਦੇ ਵਿੱਚ ਬਾਦਲ ਪਿੰਡ ਦੇ ਵਿੱਚ ਸੀ ਜੀ, ਲੰਬੀ ਹਲਕੇ ਦੇ ਵਿੱਚ ਸਾਰੇ ਜਗ੍ਹਾ ਗਏ ਆ, ਸੱਥਾਂ ਦੇ ਉੱਤੇ ਬੈਠੇ ਲੋਕ ਜਿਹੜੇ ਆ ਨਾ ਜੀ ਉਹ ਇਹ ਗੱਲ ਕਰਦੇ ਆ ਕਿ ਰਲੇ ਹੋਏ ਨੇ। ਹੁਣ ਇਹ ਜਿਹੜੇ ਰਲੇ ਹੋਣ ਵਾਲੀ ਜਿਹੜੀ ਗੱਲ ਹੈ ਨਾ ਉਹ ਆਮ ਲੋਕਾਂ ਤੱਕ ਪਹੁੰਚੀ ਹੈ ਔਰ ਕਾਫੀ ਹੱਦ ਤੱਕ ਉਹਦਾ ਜ਼ਿਕਰ ਹੁੰਦਾ। ਇਸੇ ਦਾਗ ਨੂੰ ਧੋਣ ਦੇ ਯਤਨਾਂ ਦੇ ਵਿੱਚ ਨੇ ਕੈਪਟਨ ਅਮਰਿੰਦਰ ਸਿੰਘ ਹੋਰੀ। ਉਹ ਲੰਬੀ ਤੋਂ ਜਿਹੜੀ ਹੈ ਜੀ ਇਹ ਸੀਟ ਲੜ ਕੇ ਇਹ ਦੱਸਣਾ ਚਾਹੁੰਦੇ ਨੇ ਕਿ ਉਹ ਰਲੇ ਹੋਏ ਨਹੀਂ, ਔਰ ਇਹ ਵੀ ਦੱਸਣਾ ਚਾਹੁੰਦੇ ਨੇ ਕਿ ਬਾਦਲਾਂ ਦਾ ਤੋੜ, ਅਕਾਲੀ ਦਲ ਦਾ ਤੋੜ ਜਿਹੜਾ ਜੀ ਉਹ ਕਾਂਗਰਸ ਹੈ ਤੇ ਕਾਂਗਰਸ ਹੀ ਜਿਹੜੀ ਹੈ ਜੀ ਉਹ ਸਰਕਾਰ ਬਣਾ ਕੇ ਪੰਜਾਬ ਨੂੰ ਚਲਾ ਸਕਦੀ ਹੈ। ਦੇਖਣਾ ਇਹ ਹੋਊਗਾ ਕਿ ਇਹ ਜਿਹੜਾ ਕੈਪਟਨ ਅਮਰਿੰਦਰ ਸਿੰਘ ਹੋਰਾਂ ਦਾ ਪੈਂਤੜਾ ਉਹ ਉਹਨਾਂ ਨੂੰ ਤੇ ਕਾਂਗਰਸ ਨੂੰ ਕਿੰਨਾ ਕੁ ਫਾਇਦਾ ਦਿੰਦਾ, ਜਾਂ ਇਹਦਾ ਇੱਕ ਦੂਜਾ ਪੱਖ ਇਹ ਵੀ ਆ ਕਿ ਆਮ ਆਦਮੀ ਪਾਰਟੀ ਨੇ ਇਹ ਪ੍ਰਚਾਰ ਕਰਕੇ ਇੱਕ ਕਿਸਮ ਦੇ ਨਾਲ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਵੀ ਲੰਬੀ ਦੇ ਵਿੱਚ ਫਸਾ ਲਿਆ ਜੀ। ਬਿਲਕੁਲ ਜੀ, ਮੇਨ ਬੰਦੇ ਵੱਜ ਗਏ ਨੇ ਜੀ ਕਈ ਥਾਵਾਂ ਤੇ ਜੇ ਕਾਂਗਰਸ ਦੀ ਗੱਲ ਕੀਤੀ ਹੈ ਤੇ ਕਾਂਗਰਸ ਦੀ ਸੂਚੀ ਆ ਗਈ ਆ ਤੇ ਉਹ ਸੂਚੀ ਆਉਣ ਤੋਂ ਜਿਹੜੀ ਠੱਲ ਨਹੀਂ ਪੈ ਰਹੀ ਹੈ ਇਹਨਾਂ ਦੀ ਜੇ ਪਾਰਟੀ ਦੇ ਵਿੱਚ ਪੱਟ ਧਾੜਿਆ। ਬਿਲਕੁਲ ਜੀ, ਇਹ ਉਸੇ ਤਰੀਕੇ ਦੇ ਨਾਲ ਜਿਹੜੀ ਹੈ ਜੀ ਉਹ ਜਾਰੀ ਆ, ਕਿਉਂਕਿ ਜਿਹੜੇ ਜਲੰਧਰ ਤੋਂ ਹੈ ਜੀ ਅਵਤਾਰ ਹੈਨਰੀ ਹੋਰੀ, ਉਹ ਤਾਂ ਸੋਨੀਆ ਗਾਂਧੀ ਹੋਰਾਂ ਤੱਕ ਜਿਹੜਾ ਜੀ ਚਿੱਠੀ ਲਿਖ ਕੇ ਪਹੁੰਚ ਗਏ ਨੇ ਔਰ ਉਹਨਾਂ ਨੇ ਇਹ ਗੱਲ ਕਹੀ ਆ ਕਿ ਕਾਂਗਰਸ ਦੇ ਉੱਤੇ ਮੌਕਾ ਪ੍ਰਸਤ ਲੋਕ ਜਿਹੜੇ ਆ ਜੀ ਉਹ ਕਾਬਜ਼ ਹੋ ਗਏ। ਅਵਤਾਰ ਹੈਨਰੀ ਹੋਰਾਂ ਨੇ ਲਿਖਿਆ ਕਿ ਕਾਂਗਰਸ ਜਿਹੜੀ ਸੀਗੀ ਜੀ ਉਹ ਡਰੀ ਨਹੀਂ, ਜਿਹੜੀ ਮਾੜੇ ਦਿਨਾਂ ਤੋਂ ਵੀ ਉਦੋਂ ਵੀ ਇਹਦੇ ਉੱਤੇ ਹਮਲੇ ਹੁੰਦੇ ਰਹੇ। ਹੁਣ ਉਹਨਾਂ ਦਾ ਇਹ ਕਹਿਣਾ ਕਿ ਇਸ ਵੇਲੇ ਹਾਲਾਤ ਇਹ ਬਣ ਗਏ ਕਿ ਇਹਨੂੰ ਕਾਂਗਰਸ ਨੂੰ ਡੋਬਣ ਦੇ ਵਾਸਤੇ ਕਿਸੇ ਬਾਹਰੀ ਹਮਲੇ ਦੀ ਨਹੀਂ, ਬਲਕਿ ਜਿਹੜੇ ਉਹ ਕਹਿੰਦੇ ਜੀ ਕਿ ਕਾਂਗਰਸੀ ਹੀ ਜ਼ਿਆਦਾ ਇਹਦੇ ਜ਼ਿੰਮੇਵਾਰ ਜਿਹੜੇ ਦੀ ਹੋਣਗੇ ਜੇ ਕਾਂਗਰਸ ਜਿਹੜੀ ਆ ਉਹ ਡੁੱਬਦੀ ਆ। ਅਵਤਾਰ ਹੈਨਰੀ ਹੋਰਾਂ ਨੂੰ ਕਿਉਂਕਿ ਕਾਂਗਰਸ ਨੇ ਜਿਹੜੀ ਆ ਜੀ ਉਹ ਟਿਕਟ ਨਹੀਂ ਦਿੱਤੀ। ਉਧਰ ਬੇਸ਼ੱਕ ਜਿਹੜੇ ਪ੍ਰਗਟ ਸਿੰਘ ਹੋਰੀ ਨੇ ਉਹ ਆਪਣਾ ਚੋਣ ਪ੍ਰਚਾਰ ਜਿਹੜਾ ਜੀ ਉਹਨਾਂ ਨੇ ਆਰੰਭ ਦਿੱਤਾ ਸੋਸ਼ਲ ਮੀਡੀਆ ਦੇ ਉੱਤੇ, ਉਹਨਾਂ ਦੇ ਜਿਹੜੇ ਜੀ ਉਹ ਪੇਜ ਦੇ ਉੱਤੇ ਲਗਾਤਾਰ ਜਿਹੜਾ ਜੀ ਇਹਦੇ ਸੰਬੰਧੀ ਅਪਡੇਟ ਹੋ ਰਹੀਆਂ ਨੇ। ਪਰ ਜਗਬੀਰ ਸਿੰਘ ਬਰਾੜ ਹੋਰੀ ਅਜੇ ਵੀ ਹੌਸਲਾ ਜਿਹੜਾ ਜੀ ਉਹ ਛੱਡਣ ਦੇ ਵਾਸਤੇ ਤਿਆਰ ਨਹੀਂ। ਅੱਜ ਉਹਨਾਂ ਨੇ ਇੱਕ ਜਿਹੜੀ ਮੀਟਿੰਗ ਆ ਉਹ ਸੱਦੀ ਹੋਈ ਆ ਜਗਦੀਪ ਸਿੰਘ ਬਰਾੜ ਹੋਰਾਂ ਨੇ, ਇਹਦੇ ਵਿੱਚ ਉਹ ਅਗਲਾ ਐਲਾਨ ਜਿਹੜਾ ਜੀ ਕਰ ਸਕਦੇ ਨੇ। ਚਰਨਜੀਤ ਸਿੰਘ ਚੰਨੀ ਹੋਰਾਂ ਦੇ ਬਾਰੇ ਦੇ ਵਿੱਚ ਬੇਸ਼ੱਕ ਕੈਪਟਨ ਅਮਰਿੰਦਰ ਸਿੰਘ ਹੋਰੀ ਕਹਿੰਦੇ ਨੇ ਕਿ ਉਹਨਾਂ ਨੂੰ ਜਿਹੜਾ ਜੀ ਉਹਨਾਂ ਦੇ ਕਾਗਜ਼ ਭਰਾਉਣ ਜਾਣਾ, ਪਰ ਉਹਨਾਂ ਦੇ ਅਸਤੀਫੇ ਵਾਲੀ ਜਿਹੜੀ ਗੱਲ ਹੈ ਉਹ ਅਜੇ ਵੀ ਜਿਹੜਾ ਜੀ ਪਚ ਨਹੀਂ ਰਹੀ ਬਹੁਤੇ ਲੋਕਾਂ ਨੂੰ, ਕਿਉਂਕਿ ਉਹ ਕਹਿ ਰਹੇ ਨੇ ਕਿ ਮੈਂ ਜਿਹੜਾ ਜੀ ਅਸਤੀਫਾ ਦੇ ਦੇਣਾ, ਜਿਹੜਾ ਪਾਰਟੀ ਤੋਂ ਮੇਰੀ ਤਾਂ ਮੰਨੀ ਨਹੀਂ ਗਈ। ਉਧਰ ਇੱਥੇ ਪਟਿਆਲੇ ਦੇ ਵਿੱਚ ਵੀ ਜਿਹੜਾ ਹਲਕਾ ਸਨੌਰ ਪੈਂਦਾ ਲਾਲ ਸਿੰਘ ਹੋਰਾਂ ਵਾਲਾ, ਉੱਥੇ ਕਾਂਗਰਸ ਦਾ ਤਕੜਾ ਵਿਰੋਧ ਜਿਹੜਾ ਜੀ ਉਹ ਇਸ ਵੇਲੇ ਹੋ ਰਿਹਾ।
ਜਿਹੜੇ ਕੱਲ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਮਹਿਲ ਦੇ ਬਾਹਰ ਵੀ ਜਿਹੜਾ ਜੀ ਵੱਡੀ ਗਿਣਤੀ ਦੇ ਵਿੱਚ ਕਾਂਗਰਸੀਆਂ ਨੇ ਇਕੱਠੇ ਹੋ ਕੇ ਇਹ ਕਿਹਾ ਜੀ ਕਿ ਪਠਾਨ ਮਾਜਰੇ ਨੂੰ ਜਿਵੇਂ ਚੁੱਕਿਆ ਜਾ ਰਿਹਾ ਹੈ ਕਿ ਲਾਲ ਸਿੰਘ ਹੋਰਾਂ ਨੂੰ ਟਿਕਟ ਨਹੀਂ ਮਿਲਣੀ ਤੇ ਉਹਨਾਂ ਨੂੰ ਮਿਲ ਸਕਦੀ ਹੈ, ਤੇ ਇਹ ਜਿਹੜਾ ਜੀ ਉਹਨਾਂ ਕਿਹਾ ਕਿ ਅਸੀਂ ਵਿਰੋਧ ਕਾਂਗਰਸ ਦਾ ਕਰਾਂਗੇ। ਥਾਂ ਥਾਂ ਤੋਂ ਜਿਹੜੇ ਕਾਂਗਰਸ ਦੇ ਵਿਰੋਧ ਦੀਆਂ ਖਬਰਾਂ ਜਿਹੜੀਆਂ ਜੀ ਉਹ ਆ ਰਹੀਆਂ ਨੇ। ਇੱਥੇ ਆਤਮਨਗਰ ਏਰੀਆ ਜਿਹੜਾ ਪੈਂਦਾ ਜਿੱਥੋਂ ਸਿਮਰਜੀਤ ਸਿੰਘ ਬੈਂਸੂਰੀ ਚੋਣ ਲੜ ਰਹੇ ਨੇ, ਇੱਥੋਂ ਵੱਡੀ ਬਗਾਵਤ ਦਾ ਜਿਹੜਾ ਜੀ ਉਹ ਸਾਹਮਣਾ ਕਰਨਾ ਪੈ ਰਿਹਾ। ਕ੍ਰਿਸ਼ਨ ਕੁਮਾਰ ਬਾਵਾ ਨੇ ਜੀ ਜਿਹੜੇ ਉਹ ਪਿਛਲੇ ਸਾਲਾਂ ਤੋਂ 5 ਸਾਲਾਂ ਤੋਂ ਤਕਰੀਬਨ ਇੱਥੇ ਮਿਹਨਤ ਕਰ ਰਹੇ ਨੇ, ਉਹਨਾਂ ਨੂੰ ਸਾਈਡ ਲਾਈਨ ਜਿਹੜਾ ਜੀ ਉਹ ਕਰ ਦਿੱਤਾ ਗਿਆ। ਔਰ ਜਸਵੀਰ ਸਿੰਘ ਜੱਸਲ ਜਿਹੜੇ ਜੀ ਉਹਨਾਂ ਦਾ ਕਾਫੀ ਆਧਾਰ ਸੀ, ਉਹਨਾਂ ਨੂੰ ਵੀ ਪਾਸੇ ਕਰ ਦਿੱਤਾ ਗਿਆ। ਜਿਹੜੇ ਕਾਂਗਰਸ ਦੇ ਵਿੱਚ ਨਵੇਂ ਆਏ ਕਮਲਜੀਤ ਸਿੰਘ ਕੜਵਲ ਨੇ, ਉਹਨਾਂ ਨੂੰ ਇੱਥੋਂ ਟਿਕਟ ਜਿਹੜੀ ਹੈ ਜੀ ਉਹ ਦੇ ਦਿੱਤੀ ਗਈ ਹੈ। ਸੋ ਲੁਧਿਆਣੇ ਦੇ ਵਿੱਚ ਵੀ ਕਾਂਗਰਸ ਨੂੰ ਜਿਹੜਾ ਜੀ ਵੱਡੇ ਵਿਰੋਧ ਦਾ ਇਸ ਵੇਲੇ ਸਾਹਮਣਾ ਜਿਹੜਾ ਉਹ ਕਰਨਾ ਪੈ ਰਿਹਾ। ਮੈਂ ਕੱਲ ਵੀ ਡਿਟੇਲ ਦੇ ਵਿੱਚ ਜਿਵੇਂ ਦੱਸਿਆ ਸੀਗਾ 30 ਸੀਟਾਂ ਨੇ ਜਿੱਥੋਂ ਇਸ ਵੇਲੇ ਕਾਂਗਰਸ ਨੂੰ ਵੱਡੀ ਬਗਾਵਤ ਦਾ ਸਾਹਮਣਾ ਜਿਹੜਾ ਜੀ ਉਹ ਕਰਨਾ ਪੈ ਰਿਹਾ। ਸੋ ਇਹ ਵੱਡੇ ਜਿਹੜੇ ਜੀ ਗੱਲ ਹੋਊਗੀ ਕਿ ਕਾਂਗਰਸ ਇਸ ਬਗਾਵਤ ਨੂੰ ਕਿਵੇਂ ਠੱਲਦੀ ਹੈ ਜੀ, ਇਹ ਵੇਖਣ ਵਾਲੀ ਗੱਲ ਹੋਊਗੀ। ਬਿਲਕੁਲ ਜੀ, ਦਿਨ ਵੀ ਥੋੜੇ ਰਹਿੰਦੇ ਤਾਂ ਬਗਾਵਤ ਵੀ ਵੱਡੀ ਆ। ਤੇ ਅੱਗੇ ਆਪਾਂ ਗੱਲ ਕਰਦੇ ਹਾਂ, ਜਿਸ ਤਰ੍ਹਾਂ ਅੱਗੇ ਮਿਲਟਰੀ ਦੇ ਵਿੱਚੋਂ ਆਇਆ ਬਾਹਰ ਕਿ ਉਹਨਾਂ ਨੂੰ ਰੋਟੀ ਪਾਣੀ ਚੰਗਾ ਨਹੀਂ ਮਿਲਦਾ ਜਾਂ ਉਹਨਾਂ ਦੀਆਂ ਸ਼ਿਕਾਇਤਾਂ ਨਹੀਂ ਸੁਣੀਆਂ ਜਾਂਦੀਆਂ, ਇਸੇ ਤਰ੍ਹਾਂ ਜੇ ਆਪਾਂ ਪੁਲਿਸ ਦੀ ਗੱਲ ਕਰੀਏ, ਕਈ ਥਾਈਂ ਤਾਂ ਇਹ ਰੋਟੀ ਖਾ ਕੇ ਪੈਸੇ ਨਹੀਂ ਦਿੰਦੇ, ਪਰ ਜੇ ਉਸ ਤਰ੍ਹਾਂ ਦੇਖਿਆ ਜਾਵੇ ਕਿ ਸਰਕਾਰ ਵੱਲੋਂ ਇਹਨਾਂ ਨੂੰ 1 ਰੁਪਇਆ ਹੀ ਇੱਕ ਡੰਗ ਦੀ ਰੋਟੀ ਖਾਣ ਲਈ ਮਿਲਦਾ ਹੈ। ਬਿਲਕੁਲ ਜੀ, ਜਿਹੜੀ ਵੀਡੀਓ ਦੀ ਤੁਸੀਂ ਗੱਲ ਕਰ ਰਹੇ ਹੋ ਉਹ ਆਪਣੀ ਜਗ੍ਹਾ ਦੇ ਉੱਤੇ ਚਰਚਿਤ ਹੈ ਜੀ। ਉਹਨੇ ਤੁਸੀਂ ਇਹ ਕਹਿ ਲਓ ਕਿ ਸੋਸ਼ਲ ਮੀਡੀਆ ਦੇ ਉੱਤੇ ਛਾਈ ਹੋਈ ਹੈ ਇਹ। ਔਰ ਹੁਣ ਇਹ ਕਿਹਾ ਜਾ ਰਿਹਾ ਜੀ ਕਿ ਬਜਾਏ ਇਹਦੇ ਕਿ ਉਹਨਾਂ ਜਵਾਨ ਜਿਹੜੇ ਨੇ ਉਹਨਾਂ ਦੀਆਂ ਸਮੱਸਿਆਵਾਂ ਦਾ ਹੱਲ ਕੱਢਿਆ ਜਾਵੇ, ਇਹ ਕਿਹਾ ਜਾ ਰਿਹਾ ਕਿ ਇਹਨਾਂ ਨੇ ਸੋਸ਼ਲ ਮੀਡੀਆ ਦੀ ਦੁਰਵਰਤੋਂ ਕੀਤੀ ਹੈ ਤੇ ਇਹਨਾਂ ਨੂੰ ਸਜ਼ਾ ਜਿਹੜੀ ਹੈ ਜੀ ਉਹ ਦਿੱਤੀ ਜਾ ਸਕਦੀ ਹੈ। ਇਹ ਜਿਹੜਾ ਜੀ ਚਰਚਾ ਚੱਲ ਰਿਹਾ। ਜਿਹੜੀ ਪੰਜਾਬ ਪੁਲਿਸ ਦੇ ਮੁਲਾਜ਼ਮ ਨੇ ਉਹਨਾਂ ਦਾ ਸਬਰ ਦੇਖੋ ਜੀ। ਇੱਕ ਡੰਗ ਦੀ ਰੋਟੀ ਦੇ ਵਾਸਤੇ ਉਹਨਾਂ ਨੂੰ 1 ਰੁਪਈਆ ਮਿਲਦਾ ਜੀ ਬਸ। 25 ਸਾਲਾਂ ਤੋਂ ਪੰਜਾਬ ਦੇ ਮੁਲਾਜ਼ਮਾਂ ਸਿਪਾਹੀ ਤੋਂ ਇੰਸਪੈਕਟਰ ਤੱਕ ਨੂੰ ਪ੍ਰਤੀ ਮਹੀਨਾ 100 ਰੁਪਈਆ ਰਾਸ਼ਨ ਮਨੀ ਜਿਹੜੀ ਹੈ ਜੀ ਉਹ ਮਿਲ ਰਹੀ ਆ, ਭਾਵ ਕਿ ਦਿਨ ਦੇ 3 ਰੁਪਈਏ ਤੇ 28 ਪੈਸੇ। ਬ੍ਰੇਕਫਾਸਟ, ਲੰਚ ਤੇ ਡਿਨਰ ਦੇ ਵਾਸਤੇ ਉਹਨਾਂ ਨੂੰ 1 ਰੁਪਈਆ ਤੇ 9 ਪੈਸੇ ਜਿਹੜੇ ਆ ਜੀ ਮਿਲਦੇ, ਭਾਵ ਕਿ 1 ਰੁਪਈਏ ਤੇ 9 ਪੈਸੇ ਦੇ ਵਿੱਚ ਉਹ ਬ੍ਰੇਕਫਾਸਟ ਕਰਦੇ ਆ, 1 ਰੁਪਈਏ 9 ਪੈਸੇ ਦੇ ਵਿੱਚ ਲੰਚ ਕਰਦੇ ਆ ਤੇ 1 ਰੁਪਈਏ 9 ਪੈਸੇ ਦੇ ਵਿੱਚ ਜਿਹੜਾ ਜੀ ਉਹ ਡਿਨਰ ਜਿਹੜਾ ਉਹ ਕਰਦੇ ਆ। ਔਰ ਇਹ ਇਹਨਾਂ ਦੀ 8 ਘੰਟੇ ਦੀ ਡਿਊਟੀ ਵੀ ਨਹੀਂ ਹੈਗੀ ਜੀ, 24 ਘੰਟੇ ਦੀ ਜਿਹੜੀ ਹੈ ਜੀ ਉਹ ਡਿਊਟੀ ਹੈ। ਇਹ ਕਿਹਾ ਜਾ ਰਿਹਾ ਜੀ ਕਿ ਜਦੋਂ ਇਹਨਾਂ ਨੂੰ ਬਾਹਰ ਕਿਤੇ ਜਾਣਾ ਪੈਂਦਾ ਤੇ ਫਿਰ ਪੱਲਿਓ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਦਿੰਦੇ ਨਹੀਂ ਜਾਂਦਾ, ਹੁਣ ਤੱਕ ਚਲੋ ਇਹ ਤਾਂ ਬਹੁਤਾ ਹੈ ਨਹੀਂਗਾ, ਪਰ ਬਹੁਤੀ ਇਹਨਾਂ ਦੀ ਫਿਰ ਟੇਕ ਜਿਹੜੀ ਆ ਉਹ ਨੇੜੇ ਤੇੜੇ ਦੇ ਗੁਰਦੁਆਰੇ ਦੇ ਉੱਤੇ ਹੁੰਦੀ ਆ। ਪਹਿਲਾਂ ਜਾ ਕੇ ਇਹੀ ਪਤਾ ਕਰਦੇ ਨੇ ਵੀ ਲੰਗਰ ਕਿਹੜੇ ਗੁਰਦੁਆਰੇ ਦੇ ਵਿੱਚ ਜਿਹੜਾ ਜੀ ਉਹ ਉਹਨਾਂ ਨੂੰ ਮਿਲ ਸਕਦਾ। ਸਾਬਕਾ ਮੁੱਖ ਮੰਤਰੀ ਹਰਚੰਦ ਸਿੰਘ ਬਰਾੜ ਹੋਰਾਂ ਨੇ ਆਪਣੇ ਆਖਰੀ ਬਜਟ 1996-97 ਦੇ ਵਿੱਚ ਮੁਲਾਜ਼ਮਾਂ ਦੇ ਰਾਸ਼ਨ ਮਨੀ ਜਿਹੜਾ ਜੀ ਦੁੱਗਣਾ ਕਰਨ ਦਾ ਐਲਾਨ ਕੀਤਾ ਸੀਗਾ, ਪਰ ਇਹ ਹਕੀਕਤ ਕਦੀ ਜਿਹੜਾ ਜੀ ਉਹ ਬਣ ਨਹੀਂ ਸਕਿਆ। ਪੁਲਿਸ ਸਿਪਾਹੀ ਤੇ ਹੌਲਦਾਰ ਨੂੰ ਰੋਜ਼ 1 ਰੁਪਈਆ ਤੇ 64 ਪੈਸੇ ਵਰਦੀ ਧੋਣ ਦੇ ਵਾਸਤੇ ਜਿਹੜਾ ਜੀ ਮਿਲਦੇ ਆ, ਜਿਹੜੇ ਕਿ ਪ੍ਰਤੀ ਮਹੀਨਾ 50 ਰੁਪਈਏ ਜਿਹੜੇ ਆ ਜੀ ਉਹ ਹੈ। ਤੋ 50 ਰੁਪਈਆਂ ਦੇ ਵਿੱਚ ਜੇ ਉਹਨਾਂ ਨੇ ਬਾਹਰੋਂ ਧਵਾਉਣੀ ਹੋਵੇ ਤਾਂ ਕਿਹੜਾ ਵਰਦੀ ਧੋ ਕੇ ਦੇ ਸਕਦਾ, ਔਰ ਮਹੀਨੇ ਬਾਅਦ ਜੇ ਧਵਾਉਣੀ ਪਏ ਤੇ ਉਸ ਵਰਦੀ ਦਾ ਹਾਲ ਕੀ ਹੋ ਸਕਦਾ, ਇਹ ਵੀ ਤੁਸੀਂ ਸੋਚ ਸਕਦੇ ਹੋ ਜੀ। ਪੰਜਾਬ ਸਰਕਾਰ ਨੇ 3 ਸਾਲਾਂ ਤੋਂ ਪੁਲਿਸ ਮੁਲਾਜ਼ਮਾਂ ਨੂੰ ਵਰਦੀ ਭੱਤਾ ਨਹੀਂ ਦਿੱਤਾ। ਸਿਪਾਹੀ ਹੌਲਦਾਰ ਨੂੰ ਸਾਲਾਨਾ 1103 ਰੁਪਈਏ ਤੇ ASI ਤੋਂ ਇੰਸਪੈਕਟਰ ਨੂੰ ਸਾਲਾਨਾ 1070 ਰੁਪਈਏ ਵਰਦੀ ਭੱਤਾ ਜਿਹੜਾ ਦਿੱਤਾ ਜਾਂਦਾ ਸੀਗਾ, ਜਿਹੜਾ ਕਿ ਸਾਲ 13-14 ਤੋਂ ਪਿੱਛੋਂ ਦਿੱਤਾ ਹੀ ਨਹੀਂ ਗਿਆ। ਨਵੇਂ ਭਰਤੀ ਹੋਏ ਜਿਹੜੇ ਨੇ ਜੀ ਉਹਨਾਂ ਨੂੰ ਵਰਦੀ ਕਿੱਟ ਦੇ ਵਾਸਤੇ 3800 ਰੁਪਈਆ ਦਿੱਤਾ ਜਾਂਦਾ, ਔਰ ਉਹ ਵੀ ਕਿਸੇ ਨਵੇਂ ਨੂੰ ਜਿਹੜਾ ਉਹ ਮਿਲੇ ਨਹੀਂ ਪਿਛਲੇ ਜਿਹੜਾ ਜੀ ਉਸ ਸਮੇਂ ਤੋਂ। ਔਰ ਇਹ ਕਿਹਾ ਜਾ ਰਿਹਾ ਜੀ ਕਿ ਇਹ ਸਿਰਫ ਕਾਗਜ਼ੀ ਐਲਾਨ ਨੇ। ਪੰਜਾਬ ਪੁਲਿਸ ਦੇ ਜਵਾਨਾਂ ਨੂੰ 13 ਰੁਪਈਏ ਰੋਜ਼ ਵਹੀਕਲ ਅਲਾਊਂਸ ਜਿਹੜਾ ਜੀ ਉਹ ਮਿਲਦਾ। ਪੈਟਰੋਲ ਦੀ ਕੀਮਤ ਜਿਹੜੀ ਆ ਜੀ ਉਹ 75 ਰੁਪਈਏ ਤੇ 91 ਪੈਸੇ ਆ, ਆਲਮੋਸਟ 76 ਰੁਪਈਏ, ਔਰ 13 ਰੁਪਈਏ ਜਿਹੜੇ ਆ ਜੀ ਉਹ ਮਿਲਦੇ। ਮੇਰਾ ਖਿਆਲ 13 ਰੁਪਈਏ ਤੋਂ ਪੈਟਰੋਲ ਪੰਪ ਵਾਲਾ ਕੋਈ ਖੜ ਨਹੀਂ ਦਿੰਦਾ ਜੀ, ਉਹ ਕਹਿੰਦਾ ਘੱਟੋ ਘੱਟ 50 ਦਾ ਤਾਂ ਜਿਹੜਾ ਜੀ ਉਹ ਪੁਆਏਗਾ, 13 ਰੁਪਈਆਂ ਦਾ ਕਿਵੇਂ ਜਿਹੜਾ ਜੀ ਉਹ ਪੈਟਰੋਲ ਦਿੱਤਾ ਜਾ ਸਕਦਾ। ਸੋ ਇਹ ਪੁਲਿਸ ਨੂੰ ਜਿਹੜੇ ਆ ਜੀ ਇੰਨੇ ਕੁ ਭੱਤੇ ਜਿਹੜੇ ਆ ਉਹ ਮਿਲਦੇ ਆ। ਜਿਹੜੇ ਨਵੇਂ ਭਰਤੀ ਕੀਤੇ ਗਏ ਨੇ ਉਹ ਇਹਨਾਂ ਸਾਰੇ ਭੱਤਿਆਂ ਤੋਂ ਵਾਂਝੇ ਰਹਿਣਗੇ, ਕਿਉਂਕਿ ਉਹਦੇ ਵਿੱਚ ਕੁਝ ਵੀ ਜਿਹੜਾ ਜੀ ਉਹ ਸਰਕਾਰ ਨੇ ਇਹਨਾਂ ਨੂੰ ਬੈਨੀਫਿਟ ਨਹੀਂ ਦੇਣੇ, ਸਿਰਫ ਤਨਖਾਹ ਦੇ ਉੱਤੇ ਜਿਹੜਾ ਜੀ ਉਹ ਰੱਖਿਆ। ਜੀ ਬਹੁਤ ਮੰਦਾ ਹਾਲ ਹੈ ਜੀ ਇਸ ਤਰ੍ਹਾਂ। ਤੇ ਅਖੀਰ ਦੇ ਵਿੱਚ ਆਜ਼ਨਾਮਾ ਕਿ ਆਇਆ ਪਾਂਧੇ ਤੋਂ ਪੁੱਛ ਨਵਜੋਤ ਸਿੱਧੂ, ਕਾਂਗਰਸੀ ਹਨ ਜਾਪਰੇ ਖਿੜੇ ਮੀਆਂ। ਆਇਆ ਪਾਂਧੇ ਤੋਂ ਪੁੱਛ ਨਵਜੋਤ ਸਿੱਧੂ, ਕਾਂਗਰਸੀ ਨੇ ਜਾਪਰੇ ਖਿੜੇ ਮੀਆਂ। ਮੰਦਾ ਬੋਲਦਾ ਰਹਿੰਦਾ ਸੀ ਗਾਂਧੀਆਂ ਨੂੰ, ਚੱਕਾ ਜਾਪਦਾ ਪੁੱਠਾ ਹੁਣ ਗਿੜੇ ਮੀਆਂ।
ਭਾਂਡੇ ਮਾਂਜਲੇ ਬੜੇ ਇਸ ਭਾਜਪਾ ਦੇ, ਹੁਣ ਤਾਂ ਭੇੜ ਹੀ ਜਾਣਗੇ। ਭਿੜੇ ਮੀਆਂ ਆਡਾ ਲਊਏ ਨਾਲ ਅਕਾਲੀਆਂ ਦੇ, ਜਿਹੜੇ ਜਾਪਣ ਅਗੇਤੜੇ ਚਿੜੇ ਮੀਆਂ। ਲੱਗਦਾ ਚੋਣ ਕਿ ਆਪ ਪ੍ਰਚਾਰ ਕਰਕੇ ਬੀਵੀ ਸਿੱਧੂ ਨੂੰ ਚੋਣ ਲੜਾਊਗਾ। ਉਹ ਲੜਦਾ ਚੋਣ ਕਿ ਆਪ ਪ੍ਰਚਾਰ ਕਰਕੇ ਬੀਵੀ ਸਿੱਧੂ ਨੂੰ ਚੋਣ ਲੜਾਊਗਾ। ਉਹ ਭਾਸ਼ਣ ਕਰੂਗਾ ਸਿੱਧੂ ਜਦ ਮੰਚ ਉੱਤੋਂ, ਮਜ਼ਾ ਭੰਡਾਂ ਤੋਂ ਵੱਧ ਵਿਖਾਊਗਾ। ਜੀ ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ। ਮਿਹਰਬਾਨੀ ਜੀ, ਧੰਨਵਾਦ ਜੀ। ਸਤਿ ਸ਼੍ਰੀ ਅਕਾਲ ਜੀ। ਤਾਂ ਸਰੋਤੇ ਹੋਏ ਸਨ ਬਲਤੇਜ ਪੰਨੂ ਜੋ ਸਾਡੇ ਨਾਲ ਜੁੜਦੇ ਨੇ, ਦੱਸਦੇ ਨੇ ਕਿ ਖਬਰਾਂ ਦੇ ਪਿੱਛੇ ਕੀ ਸੱਚ ਹੁੰਦਾ। ਹੁਣ ਅਗਲੇ ਬੁਲਟਨ ਤੱਕ ਬਲਵਿੰਦਰ ਕੌਰ ਵੱਲੋਂ ਵੀ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।